ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਤੇ ਵਰਲਡ ਵਾਈਡ ਗਲੋਬਲ CPN, roku, ਜਾਦੂ TV, TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਦਿਨੀ ਜਦੋਂ ਤੋਂ ontario ਸਟੇਟ ਅਸੈਂਬਲੀ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਗਈ ਹੈ, ਉਦੋਂ ਤੋਂ ਹੀ ਭਾਰਤ ਸਰਕਾਰ ਵੱਲੋਂ ਇਸ ਦਾ ਵਿਰੋਧ ਕਰਦਿਆਂ ਕੈਨੇਡਾ ਸਰਕਾਰ ਤੇ ਸਿੱਧੇ ਅਸਿੱਧੇ ਤਰੀਕੇ ਨਾਲ ਦਬਾਅ ਬਣਾਇਆ ਜਾ ਰਿਹਾ ਹੈ। ਇਸੇ ਲੜੀ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਿਸ਼ਾਨੇ ਤੇ ਲਿਆ, ਜੋ ਅੱਜ ਕੱਲ੍ਹ ਭਾਰਤ ਦੇ ਦੌਰੇ ਤੇ ਹਨ। ਕੈਪਟਨ ਨੇ ਸੱਜਣ ਨੂੰ ਖਾਲਿਸਤਾਨੀ ਹਮਾਇਤੀ ਗਰਦਾਨਦਿਆਂ ਉਹਨਾਂ ਨੂੰ ਨਾ ਮਿਲਣ ਦਾ ਐਲਾਨ ਕੀਤਾ, ਜਿਸ ਨੇ ਸਿਆਸੀ ਪਿੜ ਵਿੱਚ ਖਾਲਿਸਤਾਨ ਦਾ ਮੁੱਦਾ ਵੀ ਮੁੱਖ ਮੁੱਦਾ ਬਣਾ ਦਿੱਤਾ ਹੈ। ਜਿੱਥੇ ਭਾਰਤ ਸਰਕਾਰ ਦੀ ਤਰਜ਼ ਤੇ ontario ਮਤੇ ਦੀ ਵਿਰੋਧਤਾ ਕਰਨ ਵਾਲਿਆਂ ਦੀ ਲੰਬੀ ਲਾਈਨ ਹੈ, ਉੱਥੇ ਹੀ ਹਰਜੀਤ ਸਿੰਘ ਸੱਜਣ ਦੇ ਹੱਕ ਵਿੱਚ ਵੀ ਕਈਆਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ। 2 ਦਿਨ ਪਹਿਲਾਂ ਪੰਥਕ ਜਥੇਬੰਦੀਆਂ ਵੱਲੋਂ ਸੱਜਣ ਦੀ ਹਮਾਇਤ ਕਰਦਿਆਂ ਕੈਪਟਨ ਨੂੰ ਆਪਣੀ ਅੜੀ ਛੱਡਣ ਦੀ ਸਲਾਹ ਦਿੱਤੀ ਗਈ ਸੀ। ਇਸ ਸਾਰੇ ਇਸ਼ੂ ਬਾਰੇ ਵੱਖ-ਵੱਖ ਪਹਿਲੂਆਂ ਤੋਂ ਅੱਜ ਅਸੀਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ ਜੀ। ਡਾਕਟਰ ਢਿੱਲੋਂ, ਜਿਵੇਂ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ ਹੈ, ਜਿਹੜੀ ਇਹ ਕੰਟਰੋਵਰਸੀ ਖੜੀ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ, ਇਸ ਬਾਰੇ ਤੁਹਾਡਾ ਵੀ ਜਿਹੜਾ ਲੇਖ ਹੈਗਾ ਉਹ ਪ੍ਰਕਾਸ਼ਿਤ ਹੋਇਆ ਹੈ। ਸੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਤੁਹਾਡੀ ਕੀ ਵਿਚਾਰ ਹੈਗੇ ਆ ਇਸ ਸਾਰੇ ਇਸ਼ੂ ਦੇ ਉੱਪਰ, ਜਿੱਥੇ ਇੰਡੀਆ ਦੇ ਵਿੱਚੋਂ ਜਿਹੜੇ ਬਾਹਰ ਸਿੱਖ ਡਾਇਸਪੋਰਾ ਹੈਗਾ ਉਹਨਾਂ ਵੱਲੋਂ ਹਰਜੀਤ ਸਿੰਘ ਸੱਜਣ ਇੱਕ ਸਨਮਾਨਿਤ ਸ਼ਖਸੀਅਤ ਨੇ, ਜਿਹੜੇ ਹੁਣ ਭਾਰਤ ਦੇ ਵਿੱਚ ਗਏ ਨੇ ਪਹਿਲੀ ਵਾਰ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਤੋਂ ਬਾਅਦ, ਤੇ ਉੱਥੇ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਆਉਣਾ, ਉਹਨਾਂ ਨੂੰ ਡੀਫੇਮ ਕਰਨ ਦੀ ਇੱਕ ਜਿਹੜੀ ਲਾਈਨ ਹੈਗੀ ਆ ਉਹ ਲਈ ਗਈ ਤੇ ਇਹ ਕਹਿਣਾ ਕਿ ਮੈਂ ਉਹਨਾਂ ਨੂੰ ਨਹੀਂ ਮਿਲਣਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ, ਇਹ ਬੜੀ ਮੰਦਭਾਗੀ ਸਟੇਟਮੈਂਟ ਆ ਅਮਰਿੰਦਰ ਸਿੰਘ ਦੀ। ਜੇ ਤਾਂ ਹਰਜੀਤ ਸਿੰਘ ਸੱਜਣ ਨੇ ਇਹ ਕਿਹਾ ਹੁੰਦਾ ਵੀ ਮੈਂ ਅਮਰਿੰਦਰ ਸਿੰਘ ਨੂੰ ਮਿਲਣ ਜਾ ਰਿਹਾ, ਤਾਂ ਉਹਦਾ ਬਣਦਾ ਸੀ ਉਹਨੂੰ ਚਾਹੇ ਕਹਿੰਦਾ ਵੀ ਮੈਂ ਮਿਲੂੰਗਾ ਜਾਂ ਨਹੀਂ ਮਿਲੂੰਗਾ ਜੀ। ਉਸਨੇ ਇੱਕ ਵਾਰੀ ਵੀ ਇਹ ਗੱਲ ਜ਼ਾਹਰ ਨਹੀਂ ਕੀਤੀ ਕਿ ਮੈਂ ਅਮਰਿੰਦਰ ਸਿੰਘ ਨੂੰ ਮਿਲਣਾ ਹੈ ਜਾਂ ਮਿਲਣ ਜਾਊਗਾ। ਲੇਕਿਨ ਇਸ ਦੇ ਬਾਵਜੂਦ ਵੀ ਅਮਰਿੰਦਰ ਸਿੰਘ ਖਾਮ-ਖਾ ਹਰਜੀਤ ਸਿੰਘ ਸੱਜਣ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਬਹੁਤ ਹੀ ਮਤਲਬ ਘਟੀਆ ਕਿਸਮ ਦਾ ਬੇਬੁਨਿਆਦ ਕਿਸਮ ਦੇ ਬਿਆਨ ਦੇ ਰਿਹਾ ਵੀ ਹਰਜੀਤ ਸਿੰਘ ਸੱਜਣ ਖਾਲਿਸਤਾਨੀ ਹੈ ਔਰ ਇਸ ਕਰਕੇ ਮੈਂ ਉਸ ਨੂੰ ਕਿਸੇ ਵੀ ਕੀਮਤ ਤੇ ਨਹੀਂ ਮਿਲੂੰਗਾ। ਨਾ ਮਿਲ ਤੈਨੂੰ ਤਾਂ ਉਹ ਮਿਲਣ ਦੀ ਉਹਨੇ ਖਾਹਿਸ਼ ਹੀ ਨਹੀਂ ਕੀਤੀ। ਮਤਲਬ ਇਸ ਕਿਸਮ ਦੀ ਗੱਲ ਜਿਹਦੀ ਕੋਈ ਬੁਨਿਆਦ ਨਹੀਂ, ਉਸ ਗੱਲ ਨੂੰ ਲੈ ਕੇ ਖਾਮ-ਖਾ ਉਸ ਦੇ ਉੱਤੇ ਅਟੈਕ ਕਰ ਰਿਹਾ ਹਰਜੀਤ ਸਿੰਘ ਸੱਜਣ ਦੇ ਉੱਤੇ। ਔਰ ਉਸ ਦਾ ਸਾਰੇ ਸਿੱਖ ਜਗਤ ਨੂੰ, ਚਾਹੇ ਸਿੱਖ ਹਿੰਦੁਸਤਾਨ 'ਚ ਰਹਿੰਦੇ ਆ ਜੀ, ਚਾਹੇ ਦੁਨੀਆ ਦੇ ਕਿਸੇ ਕੋਨੇ 'ਚ ਰਹਿੰਦੇ ਆ, ਇਹ ਇੱਕ ਸਾਨੂੰ ਬੜਾ ਫਖਰ ਵਾਲੀ ਗੱਲ ਹੈ ਕਿ ਇੱਕ ਸਾਡਾ ਆਪਣਾ ਭਰਾ, ਸਾਡਾ ਆਪਣਾ ਹੀ ਬੰਦਾ ਇਸ ਰੁਤਬੇ ਦੇ ਉੱਤੇ ਪਹੁੰਚ ਗਿਆ। ਐਡੇ ਬੜੇ ਮੁਲਕ ਵਿੱਚ, ਕੈਨੇਡਾ ਦੇ ਵਿੱਚ ਡਿਫੈਂਸ ਮਿਨਿਸਟਰ ਕੈਬਨਿਟ ਰੈਂਕ ਦਾ ਬਣ ਗਿਆ। ਉਸ ਤੋਂ ਇਲਾਵਾ 4 ਹੋਰ ਮਿਨਿਸਟਰ ਬਣਾਏ ਉਹਨਾਂ ਨੇ। ਇਹ ਸਾਡੇ ਲਈ ਬੜੇ ਫਖਰ ਦੀ ਗੱਲ ਆ। ਸਾਡਾ ਬੜਾ ਮਾਣ ਸਤਿਕਾਰ ਦੁਨੀਆ ਦੇ ਵਿੱਚ ਸਿੱਖਾਂ ਦਾ ਵਧਿਆ ਔਰ ਹਰਜੀਤ ਸਿੰਘ ਸੱਜਣ ਦੀ ਤਾਂ ਹੋਰ ਵੀ ਗੱਲ ਆ, ਇਹ ਸਿੱਖੀ ਸਰੂਪ ਦੇ ਵਿੱਚ ਹੈ ਜੀ। ਬਿਲਕੁਲ, ਇਹ ਗੱਲ ਹਿੰਦੁਸਤਾਨ ਨੂੰ ਪਚਦੀ ਨਹੀਂ, ਇਹ ਗੱਲ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਇੱਕ ਛੋਟਾ ਜਿਹਾ ਪੋਰਟਫੋਲੀਓ ਪ੍ਰਕਾਸ਼ ਸਿੰਘ ਬਾਦਲ ਦੀ ਡਾਟਰ-ਇਨ-ਲਾ ਨੂੰ ਦਿੱਤਾ ਹੋਇਆ, ਹਰਸਿਮਰਤ ਕੌਰ ਬਾਦਲ ਨੂੰ, ਔਰ ਉਹ ਵੀ ਉਹਦੇ ਜਦੋਂ ਘੁੱਟਨੇ ਟੇਕੇ ਅੱਗੇ ਜਾ ਕੇ ਤਾਂ ਉਹਨਾਂ ਨੇ ਦਿੱਤਾ, ਉਹ ਵੀ ਨਹੀਂ ਦੇ ਰਹੇ ਸੀਗੇ। ਤੋ ਉਹ ਐਗਰੀਕਲਚਰ ਦੇ ਪੋਰਟਫੋਲੀਓ ਦੇ ਅੰਡਰ ਜਿਹੜਾ ਛੋਟਾ ਜਿਹਾ ਇੱਕ ਸਬ ਪੋਰਟਫੋਲੀਓ ਉਸ ਨੂੰ ਦਿੱਤਾ ਹੋਇਆ ਹਰਸਿਮਰਤ ਕੌਰ ਨੂੰ। ਇੱਥੇ ਉਹਨਾਂ ਨੇ 5 ਪੋਰਟਫੋਲੀਓ ਵੱਡੇ ਦੇ ਦਿੱਤੇ, ਖਾਸ ਤੌਰ ਤੇ ਡਿਫੈਂਸ ਦਾ ਪੋਰਟਫੋਲੀਓ। ਤੋਂ ਹਿੰਦੁਸਤਾਨ ਨੂੰ ਜਦੋਂ ਕੰਪੈਰੀਜ਼ਨ ਹੁੰਦਾ ਹੈਗਾ ਤਾਂ ਇਹ ਗੱਲ ਬਰਦਾਸ਼ਤ ਕਰਨੀ ਬੜੀ ਔਖੀ ਹੋ ਰਹੀ ਹੈ ਜੀ। ਬਿਲਕੁਲ, ਇਸ ਦੇ ਵਿੱਚ ਜਿਹੜਾ ਅਮਰਿੰਦਰ ਸਿੰਘ ਨੂੰ ਮੋਹਰੇ ਦੇ ਤੌਰ ਦੇ ਉੱਤੇ ਇਸਤੇਮਾਲ ਕੀਤਾ ਜਾ ਰਿਹਾ,
ਵੀ ਉਹ ਇਸ ਕਿਸਮ ਦੀਆਂ ਸਟੇਟਮੈਂਟਾਂ ਦੇਵੇ ਤਾਂ ਕਿ ਖਾਮਖਾ ਉਸ ਦੇ ਉੱਤੇ ਹਰਜੀਤ ਸਿੰਘ ਸੱਜਣ ਦੇ ਉੱਤੇ ਇਲਜ਼ਾਮ ਤਰਾਸ਼ੀ ਹੋਵੇ ਔਰ ਉਸ ਦਾ ਇਮੇਜ ਜਿਹੜਾ ਦੁਨੀਆ ਦੇ ਵਿੱਚ ਘਟੇ, ਬਿਲਿਟਲ ਹੋਵੇ। ਪਰ ਬਹੁਤ ਬੜੀ ਮੈਂ ਇੱਕ ਯਾਨੀ ਸ਼ਿੱਦਤ ਨਾਲ ਇਹ ਗੱਲ ਕਹਿ ਰਿਹਾ ਕਿ ਹਰਜੀਤ ਸਿੰਘ ਸੱਜਣ ਨੇ ਬਹੁਤ ਸੋਬਰ ਤਰੀਕੇ ਨਾਲ ਸਾਰੀ ਗੱਲ ਦਾ ਜਵਾਬ ਦਿੱਤਾ ਔਰ ਇੱਥੋਂ ਤੱਕ ਕਹੀ ਆ ਕਿ ਜੇ ਕਿਸੇ ਕਿਸਮ ਦੀ ਪੰਜਾਬ ਦੀ ਸਟੇਟ ਨੂੰ ਜ਼ਰੂਰਤ ਪਈ ਜਿਹਦੇ ਵਿੱਚ ਉਸ ਦਾ ਕੋਈ ਰੋਲ ਹੋ ਸਕਦਾ, ਉਹ ਹਮੇਸ਼ਾ ਤਿਆਰ ਰਹਿਣਗੇ ਪੰਜਾਬ ਸਟੇਟ ਨੂੰ ਸਰਵ ਕਰਨ ਲਈ। ਪੰਜਾਬ ਉਹਨਾਂ ਦੀ ਜਨਮ ਭੂਮੀ ਆ, ਉਹਨਾਂ ਦਾ ਉੱਥੇ ਪਿੰਡ ਆ ਔਰ ਉਹ ਆਪਣਾ ਪਿੰਡ ਦਾ ਕੋਈ ਵੀ ਲਿੰਕ ਤੋੜਨ ਨੂੰ ਤਿਆਰ ਨਹੀਂ ਔਰ ਇਸੇ ਤਰੀਕੇ ਨਾਲ ਦਰਬਾਰ ਸਾਹਿਬ ਵੀ ਜਾ ਰਹੇ ਆ। ਤਾਂ ਸਾਰੀਆਂ ਗੱਲਾਂ ਖਾਮਖਾ ਉਹਨਾਂ ਦੇ ਗਲ ਦੇ ਵਿੱਚ ਪਾਈਆਂ ਜਾ ਰਹੀਆਂ। ਇਹ ਅਮਰਿੰਦਰ ਸਿੰਘ ਦੇ ਛੋਟੇਪਨ ਦਾ ਸਬੂਤ ਹੈ ਜੀ। ਡਾਕਟਰ ਢਿੱਲੋਂ, ਇਹ ਗੱਲ ਕਿਉਂ ਹੋਈ ਹੈ ਜਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਆਇਆ ਇਹਦੇ ਪਿੱਛੇ ਤੁਸੀਂ ਕਾਰਨ ਕੀ ਸਮਝਦੇ ਹੋ? ਉਹਨਾਂ ਦੇ ਇਸ ਬਿਆਨ ਦੇ ਪਿੱਛੇ ਕੀ ਕਾਰਨ ਹੈ ਕਿ ਜਿਹੜਾ ਪਹਿਲਾਂ ਅਮਰੀਕਾ ਕੈਨੇਡਾ ਦੇ ਵਿੱਚ ਜਦੋਂ ਚੋਣਾਂ ਤੋਂ ਪਹਿਲਾਂ ਉਹ ਇੱਧਰ ਨੂੰ ਆਏ ਸੀ ਉਹਨਾਂ ਦਾ ਵਿਰੋਧ ਹੋਇਆ, ਉਦੋਂ ਉਹ ਇਹਦਾ ਕਾਰਨ ਸਮਝਿਆ ਜਾਵੇ ਜਾਂ ਫਿਰ ਜਿਹੜਾ 1984 ਦੇ ਸਬੰਧ ਦੇ ਵਿੱਚ ਓਨਟਾਰੀਓ ਅਸੈਂਬਲੀ ਵੱਲੋਂ 1984 ਨੂੰ ਦੇ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਦਾ ਉਹ ਇਹਦਾ ਕਾਰਨ ਦੇਖਿਆ ਜਾਵੇ, ਜਾਂ ਤੁਸੀਂ ਇਹਨੂੰ ਜਦੋਂ ਅਸੀਂ ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਦੇਖਦੇ ਹੋ ਇਹਦਾ ਕਾਰਨ ਕੀ ਸਮਝਦੇ ਹੋ, ਇਹਦਾ ਬੈਕਗ੍ਰਾਉਂਡ ਕੀ ਦੇਖਦੇ ਹੋ ਤੁਸੀਂ? ਦੇਖੋ ਜੀ, ਇਸ ਦਾ ਕਾਰਨ ਮੈਂ ਸਮਝਦਾ ਇੰਡੀਅਨ ਸਟੇਟ ਨੇ ਇਸ ਨੂੰ ਡਾਇਰੈਕਟ ਕੀਤਾ ਹੋਣਾ। ਜੋ ਮੇਰੀ ਸਮਝ ਆ, ਮੇਰੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ। ਉਹਨਾਂ ਨੇ ਇਹਨੂੰ ਕਿਹਾ ਹੋਣਾ ਵੀ ਤੂੰ ਸਾਡਾ ਮੋਹਰਾ ਬਣ ਕੇ, ਕਿਉਂਕਿ ਇਹਨੂੰ ਇਸ ਵੇਲੇ ਸੈਂਟਰ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਕਿਉਂਕਿ ਇਹਦਾ ਮੁੰਡਾ ਬਾਹਰ ਫੋਰਨ ਐਕਸਚੇਂਜ ਭੇਜਣ ਦੇ ਵਿੱਚ ਫਸਿਆ ਪਿਆ ਔਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨੂੰ 2 ਵਾਰੀ ਨੋਟਿਸ ਵੀ ਇਸ਼ੂ ਕੀਤਾ ਇਸੇ ਕੰਟੈਕਸਟ ਦੇ ਵਿੱਚ। ਬਹੁਤ ਵੱਡਾ ਪੈਸਾ ਇਹਨਾਂ ਨੇ ਬਾਹਰ ਦੇ ਬੈਂਕਾਂ ਦੇ ਵਿੱਚ ਜਮ੍ਹਾਂ ਕਰਾਇਆ ਇਸ ਦੇ ਪਰਿਵਾਰ ਨੇ ਔਰ ਇਹ ਉਹਨਾਂ ਦੇ ਅੱਗੇ ਜਾ ਕੇ ਇਸਨੇ ਘੁੱਟਨੇ ਟੇਕੇ ਹੋਣੇ ਆ ਔਰ ਉਹਨਾਂ ਨੇ ਜੋ ਵੀ ਇਹਨੂੰ ਕਹਿੰਦੇ ਆ ਉਸੇ ਤਰੀਕੇ ਨਾਲ ਕਰ ਰਿਹਾ ਹੋਣਾ। ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਤੋਂ ਜੋ ਵੀ ਉਹ ਚਾਹੁੰਦੇ ਸੀ ਉਹ ਕਰਾਉਂਦੇ ਸੀ, ਇਸੇ ਤਰੀਕੇ ਨਾਲ ਉਹਨਾਂ ਨੇ ਇਹਨੂੰ ਵੀ ਇਸ ਦੇ ਉੱਤੇ ਵੀ ਦਬਾਅ ਪਾ ਕੇ ਇਸ ਤੋਂ ਜੋ ਵੀ ਉਹ ਚਾਹੁੰਦੇ ਉਹ ਕਰਾਉਂਦੇ। ਇਹ ਵੀ ਇੱਕ ਕਾਰਨ ਹੋ ਸਕਦਾ ਜੀ। ਬਹੁਤ ਸਾਰੇ ਜਿਹੜੇ ਐਨਾਲਿਸਟ ਹੈਗੇ ਉਹ ਇਹ ਕਾਰਨ ਵੀ ਮੰਨਦੇ ਆ। ਮੈਨੂੰ ਵੀ ਇਹ ਗੱਲ ਦੀ ਪੋਸੀਬਿਲਿਟੀ ਲੱਗਦੀ ਆ, ਪਰ ਮੇਰੇ ਕੋਲ ਕੋਈ ਠੋਸ ਸਬੂਤ ਨਹੀਂ ਜਿਨ੍ਹਾਂ ਦੇ ਆਧਾਰ ਤੇ ਮੈਂ ਕਹਿ ਸਕਾਂ ਅਮਰਿੰਦਰ ਸਿੰਘ ਇਸ ਕਿਸਮ ਦੀ ਹਰਕਤਾਂ ਕਿਉਂ ਕਰ ਰਿਹਾ ਹੈ ਜੀ। ਇਸ ਕਿਸਮ ਦੀਆਂ ਹਰਕਤਾਂ ਕਰਨ ਦਾ ਇੱਕ ਹੋਰ ਵੀ ਕਾਰਨ ਹੋ ਸਕਦਾ ਕਿ ਉਹ ਹਿੰਦੂ ਵੋਟ ਬੈਂਕ ਨੂੰ ਵੀ ਖੁਸ਼ ਕਰ ਰਿਹਾ ਹੋਵੇ, ਤਾਂ ਇਹ ਵੀ ਇੱਕ ਕਾਰਨ ਹੋ ਸਕਦਾ। ਤੋ ਦੂਸਰਾ ਇਸ ਦਾ ਆਪਣਾ ਮਾਈਂਡ ਸੈਟ ਵੀ, ਇਹਦਾ ਮਾਈਂਡ ਸੈਟ ਫਿਊਡਲ ਮਾਈਂਡ ਸੈਟ ਹੈ। ਫਿਊਡਲ ਮਾਈਂਡ ਸੈਟ ਦੀ ਇੱਕ ਆਇਰਨੀ ਹੁੰਦੀ ਹੈ, ਇੱਕ ਟ੍ਰੈਜੇਡੀ ਹੁੰਦੀ ਹੈ ਕਿ ਆਪ ਤੋਂ ਛੋਟੇ ਨੂੰ ਦਬਾਉਂਦਾ ਔਰ ਆਪ ਤੋਂ ਬੜੇ ਅੱਗੇ ਘੁੱਟਨੇ ਟੇਕਦਾ। ਤੋ ਇਹਨਾਂ ਦੀ ਇਸ ਕਿਸਮ ਦੀ ਟ੍ਰੈਡੀਸ਼ਨ ਆ ਪਟਿਆਲਾ ਸਟੇਟ ਦੀ। ਇਹਨਾਂ ਨੇ ਹਮੇਸ਼ਾ ਹੀ ਸਿੱਖਾਂ ਦੇ ਇੰਟਰਸਟ ਨੂੰ ਸੈਕਰੀਫਾਈਸ ਕਰਕੇ ਆਪਣੇ ਜ਼ਾਤੀ ਇੰਟਰਸਟ ਵਾਚ ਕੀਤੇ ਆ ਜੀ। ਜੇ ਆਪਾਂ ਸ਼ੁਰੂ ਤੋਂ ਲਈਏ ਬਾਬਾ ਆਲਾ ਸਿੰਘ ਤੋਂ, ਉਸ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ ਤਾਂ ਉਸ ਨੇ ਪੰਜਾਬ ਦੇ ਵਿੱਚ ਲੁੱਟ ਮਾਰ ਮਰਸੀਲੈਸ ਕਿਲਿੰਗ ਕੀਤੀ ਸਿੱਖਾਂ ਦੀ। ਤਾਂ ਇਹ ਪਟਿਆਲਾ ਦਾ ਜਿਹੜਾ ਬਾਨੀ ਆ ਆਲਾ ਸਿੰਘ, ਇਸ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਰੋਬ ਆਫ ਆਨਰ ਲਿਆ 1.25 ਲੱਖ ਰੁਪਈਆ ਦੇ ਕੇ ਜੀ। ਤਾਂ ਇਹ ਤਾਂ ਇਹਨਾਂ ਦੀ ਬੁਨਿਆਦ ਆ। ਇਸੇ ਤਰੀਕੇ ਦੇ ਨਾਲ ਇੱਥੇ ਖਤਮ ਨਹੀਂ ਹੁੰਦਾ। ਜਦੋਂ ਐਂਗਲੋ ਸਿੱਖ ਰਿਲੇਸ਼ਨ ਦੀ ਗੱਲ ਚਾਰਲਸ ਮਿਟਕਾਫ ਪੰਜਾਬ ਦੇ ਵਿੱਚ ਆਇਆ, ਉਸ ਨੇ ਇਹਨਾਂ ਨੇ ਕੀ ਕੀਤਾ, ਜਿਹੜੀਆਂ ਅਫੂਲਕੀਆ ਸਟੇਟ ਆ ਜਿਹਦਾ ਲੀਡਰ ਸੀ ਪਟਿਆਲੇ ਦਾ ਮਹਾਰਾਜਾ, ਉਹਨਾਂ ਨੇ ਜਾ ਕੇ ਪਹਿਲਾਂ ਤਾਂ ਮਰਾਠਿਆਂ ਦੀ ਸ਼ਰਨ ਲਈ, ਫਿਰ ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਅੰਗਰੇਜ਼ਾਂ ਦੀ ਸ਼ਰਨ ਲੈ ਲਈ ਅਗੇਂਸਟ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਚਾਹੁੰਦਾ ਸੀ ਕਿ ਸਮੁੱਚੇ ਸਿੱਖ ਜਗਤ ਨੂੰ ਇੱਕ ਬੜੀ ਸਟਰੋਂਗ ਸਟੇਟ ਸਿੱਖਾਂ ਦੀ ਬਣਾ ਕੇ ਉਸ ਦੇ ਉੱਤੇ ਦੁਨੀਆ ਦੇ ਵਿੱਚ ਰਾਜ ਕੀਤਾ ਜਾਵੇ ਔਰ ਉਹ ਰਾਜ ਵੀ ਬੜਾ ਸੁਪੀਰੀਅਰ ਸੀ ਮਹਾਰਾਜਾ ਰਣਜੀਤ ਸਿੰਘ ਦਾ, ਜਿਸ ਦਾ ਸਾਨੀ ਅੱਜ ਤੱਕ ਦੁਨੀਆ ਦੇ ਵਿੱਚ ਕਿਸੇ ਜਗ੍ਹਾ ਹੋਇਆ ਨਹੀਂ। ਤੋ ਇਹਨਾਂ ਨੇ ਦੂਜੇ ਪਾਸੇ ਸਾਈਡ ਲਈ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ। ਫਿਰ ਇੱਥੇ ਗੱਲ ਨਹੀਂ, ਸੈਕੰਡ ਐਂਗਲੋ ਸਿੱਖ ਵਾਰ ਦੇ ਵਿੱਚ ਇਹਨਾਂ ਨੇ ਬ੍ਰਿਟਿਸ਼ਰਸ ਦੇ ਨਾਲ ਜੁਆਇਨ ਕੀਤਾ ਔਰ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੇ ਦੂਸਰੇ ਸਿੱਖ ਲੜ ਰਹੇ ਸੀ ਉਹਨਾਂ ਦੇ ਖਿਲਾਫ ਇਹ ਖੜੇ ਹੋਏ ਆ
ਪਟਿਆਲਾ ਦੀ ਸਟੇਟ ਦੇ ਜਿਹੜੇ ਰਾਜੇ ਸੀਗੇ। ਇੱਥੇ ਹੀ ਬਸ ਨਹੀਂ, ਇਹਨਾਂ ਨੇ ਗਦਰਾਈਟਸ ਨੂੰ ਵੀ ਬੜਾ ਧਰਕਾਰਿਆ, ਬੜਾ ਉਹਨਾਂ ਦੀ ਬੇਇੱਜ਼ਤੀ ਕੀਤੀ ਆ, ਦੂਸਰੇ ਫਰੀडम ਫਾਈਟਰ ਦੀ। ਇਹ ਇੱਥੋਂ ਤੱਕ ਗੱਲ ਹੈ, ਪਰਜਾ ਮੰਡਲ ਮੂਵਮੈਂਟ ਚੱਲੀ ਸੀ ਸਟੇਟਾਂ ਦੇ ਵਿੱਚ, ਉਸ ਦਾ ਲੀਡਰ ਸੀ ਸੇਵਾ ਸਿੰਘ ਠੀਕਰੀ ਵਾਲਾ ਜਿਸ ਨੇ ਕੈਦ ਦੇ ਵਿੱਚ ਭੁੱਖ ਹੜਤਾਲ ਕੀਤੀ ਔਰ ਸ਼ਹਾਦਤ ਦਿੱਤੀ ਕਿ ਇਹ ਰਜਵਾੜੇ ਜਿਹੜੇ ਆ ਇਹ ਲੋਕਾਂ ਦੇ ਇੰਟਰਸਟ ਵਿੱਚ ਨਹੀਂ ਗੱਲ ਕਰਦੇ, ਲੋਕਾਂ ਦੇ ਖਿਲਾਫ ਗੱਲ ਕਰਦੇ ਆ ਔਰ ਆਪਣਾ ਜ਼ਾਤੀ ਮਫਾਦ ਇਹ ਪੂਰਾ ਕਰਦੇ ਆ। ਤੋ ਇਸ ਕੰਟੈਕਸਟ ਦੇ ਵਿੱਚ ਇਸ ਘਰਾਣੇ ਦੀ, ਜਿਹੜਾ ਪਟਿਆਲੇ ਦਾ ਘਰਾਣਾ, ਇਹਦਾ ਸਾਰਾ ਇਤਿਹਾਸ ਹੀ ਐਂਟੀ ਸਿੱਖ ਆ। ਸਿੱਖਾਂ ਨੂੰ ਖਤਮ ਕਰਨਾ, ਸਿੱਖਾਂ ਨੂੰ ਮਾਰਨਾ, ਸਿੱਖਾਂ ਨੂੰ ਕੁਚਲਣਾ, ਸਿੱਖਾਂ ਨੂੰ ਦਬਾਉਣਾ, ਇਹ ਇਹਨਾਂ ਦੀ ਇੱਕ ਟ੍ਰੈਡੀਸ਼ਨ ਰਹੀ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ। ਔਰ ਉਹੀ ਟ੍ਰੈਡੀਸ਼ਨ ਇਹਦੇ ਮਾਈਂਡ ਦੇ ਵਿੱਚ ਪਈ ਵੀ ਆ ਅਮਰਿੰਦਰ ਸਿੰਘ ਦੇ, ਔਰ ਉਸੇ ਨੂੰ ਉਹ ਚਲਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਇਹ ਗੱਲ ਰਿਅਲਾਈਜ਼ ਨਹੀਂ ਕਰਦਾ ਕਿ ਅੱਜ ਡੈਮੋਕ੍ਰੇਸੀ ਆ ਸਾਰੀ ਦੁਨੀਆ ਦੇ ਵਿੱਚ, ਲੋਕ ਹਰ ਇੱਕ ਗੱਲ ਨੂੰ ਵਾਚ ਕਰਦੇ ਆ ਔਰ ਉਸ ਦੇ ਉੱਤੇ ਰਿਐਕਟ ਕਰਦੇ ਆ, ਔਰ ਉਸ ਕਿਸਮ ਦਾ ਦਬਦਬਾਅ ਨਹੀਂ ਹੋ ਸਕਦਾ ਜਿਸ ਕਿਸਮ ਦਾ ਪਹਿਲਾਂ ਹੁੰਦਾ ਸੀ 18ਵੀਂ ਸਦੀ ਦੇ ਵਿੱਚ, 19ਵੀਂ ਸਦੀ ਦੇ ਵਿੱਚ। ਤੋਂ ਅੱਜ ਜ਼ਰੂਰਤ ਆ ਕਿ ਲੋਕ ਜਾਗਰੂਕ ਹੋਣ ਔਰ ਇਸ ਬੰਦੇ ਦੀ ਹਰ ਗੱਲ ਨੂੰ ਵਾਚ ਕਰਨ ਔਰ ਉਸ ਦੇ ਉੱਤੇ ਸਹੀ ਰਿਐਕਸ਼ਨ ਦੇਣ। ਤੋਂ ਇਸ ਕਿਸਮ ਦਾ ਇਸ ਦਾ ਹੈ ਕਿਰਦਾਰ। ਦੇਖੋ ਦੂਸਰੇ ਪਾਸੇ ਕੈਨੇਡਾ ਦੀ ਗੱਲ ਦੇਖੋ, ਕੈਨੇਡਾ ਦੁਨੀਆ ਦੇ ਉਹ ਮੁਲਕਾਂ ਵਿੱਚੋਂ ਆ ਜਿੱਥੇ ਮਲਟੀ ਕਲਚਰਿਜ਼ਮ ਦੀ ਬਹੁਤ ਰਿਸਪੈਕਟ ਕੀਤੀ ਜਾਂਦੀ ਹੈ। ਉੱਥੇ ਹਰ ਜਿਹੜਾ ਕਲਚਰ ਆ ਉਸ ਦੀ ਰਿਸਪੈਕਟ ਆ, ਉਹਨਾਂ ਦੀ ਟ੍ਰੈਡੀਸ਼ਨ ਦੀ ਰਿਸਪੈਕਟ ਆ। ਇੱਥੋਂ ਤੱਕ ਕਿ ਕਿਊਬਿਕ ਸਟੇਟ ਜਿਹੜੀ ਕਿ ਫ੍ਰੈਂਚ ਮੈਜੋਰਟੀ ਸਟੇਟ ਆ, ਉਹਨਾਂ ਨੂੰ ਰਾਈਟ ਟੂ ਰੈਫਰੈਂਡਮ ਦਿੱਤਾ ਜੀ, ਤੁਸੀਂ ਪੀਸਫੁਲੀ ਨੌਨ ਵਾਇਲੈਂਟ ਤਰੀਕੇ ਦੇ ਨਾਲ ਡੈਮੋਕ੍ਰੈਟਿਕ ਦੇ ਰਾਹ ਦੇ ਉੱਤੇ ਚੱਲ ਕੇ ਤੁਸੀਂ ਆਪਣੇ ਫੇਟ ਦਾ ਫੈਸਲਾ ਕਰ ਲਓ ਕਿ ਕੈਨੇਡਾ ਦੇ ਵਿੱਚ ਰਹਿਣਾ ਜਾਂ ਤੁਸੀਂ ਸੈਪਰੇਟ ਹੋਣਾ। ਤੋਂ ਮੈਜੋਰਿਟੀ ਵੋਟ ਉਹਨਾਂ ਦੀ ਉਹ ਨਾਲ ਰਹਿਣ, ਕੈਨੇਡਾ ਦੇ ਨਾਲ ਰਹਿਣ ਦੇ ਵਿੱਚ ਪਈ। ਇਸ ਕਰਕੇ ਪਈ ਕਿ ਕੈਨੇਡਾ ਦੀਆਂ ਜਿਹੜੀਆਂ ਡੈਮੋਕ੍ਰੈਟਿਕ ਟ੍ਰੈਡੀਸ਼ਨਸ ਹੈ ਉਹ ਬਹੁਤ ਅੱਛੀਆਂ, ਬਹੁਤ ਅਕੋਮੋਡੇਟਿੰਗ ਆ ਔਰ ਟਰੂ ਫੈਡਰਲ ਸਿਸਟਮ ਉੱਥੇ ਚੱਲ ਰਿਹਾ। ਹੁਣ ਇਸੇ ਤਰੀਕੇ ਦੀ ਜਿਹੜੀ ਉੱਥੇ ਰੈਜ਼ੋਲੂਸ਼ਨ ਪਾਸ ਕੀਤਾ ਉਹਨਾਂ ਨੇ ਮੌਂਟਰੀਅਲ ਦੇ ਵਿੱਚ, ਨਾ ਉਹਦੇ ਚ ਟੋਰਾਂਟੋ ਦੇ ਵਿੱਚ, ਉਹ ਸਿੱਧੇ ਤੌਰ ਦੇ ਉੱਤੇ ਇਸ ਗੱਲ ਦਾ ਸੰਕੇਤ ਦਿੰਦਾ ਕਿ ਉਸ ਮੁਲਕ ਦੇ ਵਿੱਚ ਟਰੂ ਲੈਟਰ ਐਂਡ ਸਪਿਰਿਟ ਦੇ ਵਿੱਚ ਫੈਡਰਲ ਸਿਸਟਮ ਕੰਮ ਕਰਦਾ। ਔਰ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਕਿ ਨਵੰਬਰ 84 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨਸਲਕੁਸ਼ੀ ਹੋਈ ਹੈ ਜੀ, ਜੈਨੋਸਾਈਡ ਹੋਇਆ। ਔਰ ਉਸ ਗੱਲ ਦੀ ਜਿਹੜੀ ਤਕਲੀਫ ਹੈ ਉਹ ਹਿੰਦੁਸਤਾਨ ਦੇ ਲੋਕਾਂ ਨੂੰ ਖਾਮਖਾ ਹੋਈ ਹੈ, ਉਹਦੇ ਕੋਈ ਬੇਸ ਨਹੀਂ। ਗੱਲ ਇਨ ਐਕਚੁਅਲ ਪ੍ਰੈਕਟਿਸ ਜੈਨੋਸਾਈਡ ਹੀ ਹੈ। ਔਰ ਹਿੰਦੁਸਤਾਨ ਦਾ ਜਿਹੜਾ ਅੱਜ ਦਾ ਹੋਮ ਮਿਨਿਸਟਰ ਆ ਰਾਜਨਾਥ ਸਿੰਘ, ਉਹ ਇੱਕ ਵਾਰੀ ਮੰਨਿਆ ਪ੍ਰੈਸ ਦੇ ਸਾਹਮਣੇ, ਔਰ ਉਹ ਸਾਰੀ ਪ੍ਰੈਸ ਦੇ ਵਿੱਚ ਉਹ ਗੱਲ ਆਈ ਵੀ ਇਹ ਤਾਂ ਜੈਨੋਸਾਈਡ ਸੀ, ਕਮਿਊਨਲ ਰਾਈਟਸ ਨਹੀਂ ਸੀਗੇ ਜੀ। ਇਹ ਰਾਜਨਾਥ ਸਿੰਘ ਮੰਨ ਚੁੱਕਿਆ, ਪਬਲਿਕ ਦੇ ਵਿੱਚ ਉਸਨੇ ਸਟੇਟਮੈਂਟ ਦਿੱਤੀ, ਪ੍ਰੈਸ ਦੇ ਸਾਹਮਣੇ ਉਸਨੇ ਇਹ ਗੱਲ ਕਹੀ ਔਰ ਉਹ ਸਾਰੇ ਅਖਬਾਰਾਂ 'ਚ ਛਪ ਚੁੱਕੀ ਆ। ਹੁਣ ਉਹ ਆਪਣਾ ਸਟੈਂਡ ਬਦਲ ਰਹੀ ਹੈ। ਇੰਡੀਅਨ ਜਿਹੜੀ ਗਵਰਨਮੈਂਟ ਆ, ਇਹ ਉਹਨਾਂ ਦੇ ਆਪਣੇ ਛੋਟੇਪਨ ਦੀ ਨਿਸ਼ਾਨੀ ਆ ਕਿ ਜਿਹੜੀ ਅਸਲੀਅਤ ਗੱਲ ਹੈ, ਜਿਹੜਾ ਸਾਫ਼ ਗੱਲ ਆ, ਜਿਹੜਾ ਟਰੁੱਥ ਆ, ਉਸ ਨੂੰ ਡਿਨਾਈ ਕਰ ਰਹੇ ਆ। ਇਸ ਕਿਸਮ ਦੀ ਉਹਨਾਂ ਦੀ ਫਿਤਰਤ ਆ, ਹਮੇਸ਼ਾ ਹੀ ਇਸ ਕਿਸਮ ਦੀਆਂ ਗੱਲਾਂ ਕਰਦੇ ਆ। ਹੁਣ ਮੈਂ ਤੁਹਾਨੂੰ ਇੱਥੇ ਇੱਕ ਹੋਰ ਵੀ ਗੱਲ ਦੱਸ ਦਿਆਂ, ਹਿੰਦੁਸਤਾਨ ਦੀ ਸਰਕਾਰ ਜਦੋਂ ਬਿਲ ਕਲਿੰਟਨ 2001 ਵਿੱਚ ਹਿੰਦੁਸਤਾਨ ਦੇ ਵਿੱਚ ਆਏ ਸੀ ਜੀ, ਤਾਂ ਉਸ ਵੇਲੇ 39 ਸਿੱਖ 36 ਸਿੰਘਪੁਰਾ ਦੇ ਵਿੱਚ ਮਾਰੇ ਗਏ ਸੀਗੇ। ਕਸ਼ਮੀਰ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ, ਉੱਥੇ 39 ਸਿੱਖਾਂ ਦਾ ਕਤਲੋਗਾਰਤ ਕਰ ਦਿੱਤੀ, ਜਿਨ੍ਹਾਂ ਦੇ ਵਿੱਚ ਔਰਤ ਸੀ। ਔਰ ਉਹ ਗੱਲ ਬਿਲ ਕਲਿੰਟਨ ਨੇ, ਜਿਹੜੀ ਉਸ ਵੇਲੇ ਦੀ ਸੈਕਟਰੀ ਆਫ ਸਟੇਟ ਸੀ, ਮੈਡਲਿਨ ਅਲਬਰਾਈਟ ਦੀ ਕਿਤਾਬ ਮਾਈਟੀ ਐਂਡ ਦਾ ਆਲਮਾਈਟੀ ਦੇ ਫੋਰਵਰਡ 'ਚ ਸਿੱਧੇ ਤੌਰ ਤੇ ਲਿਖੀ ਸੀ ਵੀ ਉਹ ਕਤਲੋਗਾਰਤ ਹਿੰਦੂ ਮਿਲੀਟੈਂਟਾਂ ਨੇ ਕੀਤੀ ਆ 36 ਸਿੰਘਪੁਰਾ ਦੇ ਵਿੱਚ ਉਸ ਵੇਲੇ 2001 ਦੇ ਵਿੱਚ ਜੀ। ਤੇ ਉਹ ਜਦੋਂ ਛਪੀ ਕਿਤਾਬ ਸਾਰੀ ਦੁਨੀਆ 'ਚ ਰੌਲਾ ਪਿਆ, ਤਾਂ ਉਸ ਤੋਂ ਬਾਅਦ ਇੰਡੀਆ ਨੇ ਪ੍ਰੋਟੈਸਟ ਕੀਤਾ, ਤਾਂ ਅਗਲੇ ਐਡੀਸ਼ਨਾਂ ਵਿੱਚੋਂ ਉਹ ਗੱਲ ਕੱਢੀ ਗਈ। ਪਰ ਪਹਿਲੇ ਐਡੀਸ਼ਨ ਦੇ ਵਿੱਚ ਉਸੇ ਤਰੀਕੇ ਨਾਲ ਬਿਲ ਕਲਿੰਟਨ ਦੀ ਸਟੇਟਮੈਂਟ ਛਪੀ ਹੋਈ ਹੈ।
ਜੀ तो ये ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਇਹ ਬਹੁਤ ਕੁਝ ਕਰਦੀ ਆ, ਓਵਰ ਦੀ ਬੋਰਡ ਵੀ ਕਰਦੀ ਆ, ਅੰਡਰ ਦੀ ਟੇਬਲ ਵੀ ਕਰਦੀ ਆ। ਤੋ ਇਸ ਕਿਸਮ ਦੀਆਂ ਹਰਕਤਾਂ, ਇਨਹਿਊਮਨ ਕਿਸਮ ਦੀਆਂ ਹਰਕਤਾਂ, ਕਿਸੇ ਬੰਦੇ ਨੂੰ ਡੈਨੀਗ੍ਰੇਟ ਕਰਨਾ, ਕਿਸੇ ਬੰਦੇ ਨੂੰ ਅਨਨੈਸੈਸਰੀ ਇਨਵੋਲਵ ਕਰਨਾ ਕਿਸੇ ਕੰਟਰੋਵਰਸੀ 'ਚ, ਇਹ ਇਹਨਾਂ ਦੇ ਪਾਰਟ ਆਫ ਸਟ੍ਰੈਟਜੀ ਆ। ਇਹਨਾਂ ਦੀ ਇਹਨਾਂ ਦੀ ਸਟ੍ਰੈਟਜੀ ਆ। ਤੋ ਇਸ ਕਰਕੇ ਹਰਜੀਤ ਸਿੰਘ ਸੱਜਣ ਦੀ ਮਾਣ ਸਤਿਕਾਰ ਸਿੱਖ ਕੌਮ ਦੇ ਵਿੱਚ, ਸਿੱਖ ਕਮਿਊਨਿਟੀ 'ਚ ਆਲ ਓਵਰ ਦੀ ਵਰਲਡ ਵਧਿਆ, ਨਾ ਕਿ ਘਟਿਆ। ਅਮਰਿੰਦਰ ਸਿੰਘ ਦਾ ਜਿਹੜਾ ਮਾਣ ਸਤਿਕਾਰ ਆ ਉਹ ਬਹੁਤ ਨੀਚੇ ਗਿਆ, ਬਹੁਤ ਘਟਿਆ, ਬਹੁਤ ਗਿਰਿਆ, ਜਿਸ ਕਿਸਮ ਦੀਆਂ ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਹਰਜੀਤ ਸਿੰਘ ਸੱਜਣ ਦੇ ਖਿਲਾਫ। ਤੋ ਮੈਂ ਕ੍ਰੈਡਿਟ ਦਿੰਦਾ, ਮੈਂ ਦਾਦ ਦਿੰਦਾ ਹਰਜੀਤ ਸਿੰਘ ਸੱਜਣ ਦੀ ਜਿਹੜੀ ਸੋਬਰਾਇਟੀ ਆ ਔਰ ਜਿਸ ਗੰਭੀਰਤਾ ਦੇ ਨਾਲ ਉਸਨੇ ਇਹ ਸਾਰੀ ਕੰਟਰੋਵਰਸੀ ਨੂੰ ਹੈਂਡਲ ਕੀਤਾ। ਉਹ ਪ੍ਰਵੋਕ ਨਹੀਂ ਹੋਏ। ਇਹ ਪ੍ਰਵੋਕ ਕਰਨਾ ਚਾਹੁੰਦਾ ਸੀ ਅਮਰਿੰਦਰ ਸਿੰਘ ਬਾਰ-ਬਾਰ ਉਹਨੂੰ ਇਹ ਗੱਲ ਕਹਿ ਕੇ। ਇਹ ਆਪ ਆਪਣਾ ਤਵਾਜ਼ਨ ਖੋ ਬੈਠਾ ਔਰ ਦੂਸਰੇ ਪਾਸੇ ਹਰਜੀਤ ਸਿੰਘ ਸੱਜਣ ਨੇ ਆਪਣਾ ਤਵਾਜ਼ਨ ਖੋਇਆ ਨਹੀਂ। ਉਸਨੇ ਬੜੀ ਸਿਆਣਪ ਦੇ ਨਾਲ, ਬੜੀ ਸੂਝ ਦੇ ਨਾਲ, ਬੜੀ ਸੋਬਰਾਇਟੀ ਦੇ ਨਾਲ ਇਹ ਸਾਰੀ ਕੰਟਰੋਵਰਸੀ ਨੂੰ ਹੈਂਡਲ ਕੀਤਾ, ਜਿਸ ਦੇ ਨਾਲ ਉਹਦਾ ਸਤਿਕਾਰ ਤੇ ਮਾਣ ਵਧਿਆ, ਨਾ ਕਿ ਘਟਿਆ। ਔਰ ਇਹਦਾ ਜਿਹੜਾ ਵੀ ਜੋ ਵੀ ਮਾੜੀ ਮੋਟੀ ਇੱਜ਼ਤ ਸੀ ਸਿੱਖਾਂ ਦੇ ਵਿੱਚ ਉਹ ਘਟ ਚੁੱਕੀ ਹੈ। ਔਰ ਸਿੱਖ ਅੱਜ ਇਸ ਦੀ ਜ਼ਹਿਨੀਅਤ ਨੂੰ ਸਮਝ ਚੁੱਕੇ ਆ ਵੀ ਕਿਸ ਜ਼ਹਿਨੀਅਤ ਦਾ ਮਾਲਕ ਆ ਅਮਰਿੰਦਰ ਸਿੰਘ, ਜਿਹੜਾ ਇਸ ਵੇਲੇ ਜਿਸਨੂੰ ਇੰਨੀਆਂ ਵੋਟਾਂ ਪਈਆਂ, ਇੰਨਾ ਸਿੱਖਾਂ ਨੇ ਉਸ ਨੂੰ ਸਪੋਰਟ ਦਿੱਤੀ, ਅੱਜ ਉਸ ਦਾ ਇਹ ਕਿਰਦਾਰ ਆ। ਮੈਂ ਰਿਟਨ ਸਟੇਟਮੈਂਟ ਪੂਰੀ ਦੇ ਚੁੱਕਿਆ 4 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ, ਜਿਹਦੇ ਵਿੱਚ ਮੈਂ ਸਾਰੀ ਇਸ ਗੱਲ ਦੀ ਛਾਣਬੀਨ ਕੀਤੀ ਆ। ਇਸ ਗੱਲ ਦੀ ਡਿਟੇਲ ਉਸ ਦੇ ਵਿੱਚ ਦਿੱਤੀ ਹੋਈ ਆ ਕਿ ਕੈਨੇਡਾ ਦੀਆਂ ਟ੍ਰੈਡੀਸ਼ਨ ਜਿਹੜੀਆਂ ਬੜੀਆਂ ਅੱਛੀਆਂ ਹਨ, ਬੜੀਆਂ ਰਿਸਪੈਕਟਫੁਲ ਹਨ ਔਰ ਉਹ ਹਰ ਕਲਚਰ ਨੂੰ ਰਿਸਪੈਕਟ ਦਿੰਦੇ ਆ ਔਰ ਉਸ ਚੀਜ਼ ਦੀ ਗਰੂਮਿੰਗ ਆ। ਕੈਨੇਡਾ ਦੇ ਸਿੱਖਾਂ ਦੀ ਵੈਸੇ ਵੀ ਇੱਕ ਟ੍ਰੈਡੀਸ਼ਨ ਆ ਕਿ ਤੁਸੀਂ ਦੂਸਰੇ ਧਰਮਾਂ ਦੀ, ਦੂਸਰੇ ਕਲਚਰ ਦੀ, ਦੂਸਰੇ ਟ੍ਰੈਡੀਸ਼ਨ ਦੀ ਇੱਜ਼ਤ ਮਾਣ ਸਤਿਕਾਰ ਕਰੋ। ਇਹੀ ਤਾਂ ਸ਼ਹਾਦਤ ਦਿੱਤੀ ਹੈ ਗੁਰੂ 9ਵੇਂ ਪਾਤਸ਼ਾਹ ਨੇ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਇਸ ਗੱਲ ਦੀ ਪ੍ਰਤੀਕ ਆ। ਤੋ ਸਾਡਾ ਤਾਂ ਹੈਰੀਟੇਜ ਹੀ ਇਸ ਕਿਸਮ ਦਾ। ਔਰ ਬੜੀ ਖੁਸ਼ੀ ਦੀ ਗੱਲ ਆ ਕਿ ਕੈਨੇਡੀਅਨ ਜਿਹੜੀ ਗਵਰਨਮੈਂਟ ਆ, ਕੈਨੇਡਾ ਦੀ ਜਿਹੜੀ ਸਟੇਟ ਆ, ਉਹ ਵੀ ਇਹਨਾਂ ਚੀਜ਼ਾਂ ਨੂੰ ਐਡਹੀਅਰ ਕਰਦੀ ਆ ਔਰ ਇਸ ਚੀਜ਼ ਨੂੰ ਚਲਾ ਕੇ ਆਪਣੀ ਪਾਲਿਸੀ ਬਣਾਉਂਦੇ ਆ। ਜੀ ਬਿਲਕੁਲ। ਉੱਥੇ ਉਸ ਮੁਲਕ ਦੇ ਵਿੱਚ ਦੇਖੋ, ਉੱਥੇ ਦਾ ਪ੍ਰਾਈਮ ਮਿਨਿਸਟਰ ਕਿੰਨਾ ਬੜੇ ਫਰਾਖ ਦੇ ਨਾਲ ਕਿ ਉਸਨੇ ਮਾਈਗ੍ਰੇਟਸ ਨੂੰ ਕਿਹਾ ਕਿ ਤੁਸੀਂ ਆ ਜਾਓ ਮੇਰੇ ਮੁਲਕ ਦੇ ਵਿੱਚ ਬਸੋ। ਜੀ ਡਾਕਟਰ ਢਿੱਲੋਂ, ਇਸ ਕਿਸਮ ਦੀ ਫਰਾਖ ਦਿਲੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਹੈਡ ਆਫ ਦੀ ਸਟੇਟ ਦੇ ਵਿੱਚ। ਜੀ ਬਿਲਕੁਲ। ਡਾਕਟਰ ਢਿੱਲੋਂ, ਜਿਵੇਂ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ ਕਿ ਕਿਵੇਂ ਤੁਹਾਨੂੰ ਜਿਹੜੀ ਤੁਹਾਡੀ ਵਿਚਾਰਧਾਰਾ ਹੈਗੀ ਹੈ, ਜਿਵੇਂ ਤੁਸੀਂ ਸੋਚਦੇ ਹੋ ਕਿ ਹਰਜੀਤ ਸਿੰਘ ਸੱਜਣ ਦੇ ਖਿਲਾਫ ਜਿਹੜਾ ਇੰਡੀਅਨ ਸਟੇਟ ਦਾ ਪ੍ਰੋਪੇਗੈਂਡਾ ਹੈਗਾ ਉਹਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਵਰਤਿਆ ਗਿਆ ਹੈਗਾ, ਤਾਂ ਇਹਦੀ ਜੇ ਬੈਕਡ੍ਰੌਪ ਦੇ ਵਿੱਚ ਦੇਖਣਾ ਹੋਵੇ ਤਾਂ ਜਿਹੜਾ ਰੈਜ਼ੋਲੂਸ਼ਨ ontario ਅਸੈਂਬਲੀ ਵੱਲੋਂ ਪਾਸ ਕੀਤਾ ਗਿਆ ਉਹਦਾ ਇੱਕ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਨਜ਼ਰ ਆਉਂਦਾ ਕਿ ਜਦੋਂ ਇੰਡੀਆ ਨੇ ਇਹਨੂੰ ਇੱਕ ਮਿਸਗਾਈਡਡ ਸਟੈਪ ਵੀ ਕਿਹਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ, ਤੇ ਉਹਦੇ ਤੋਂ ਬਾਅਦ ਬੈਕ ਚੈਨਲਿੰਗ ਦੇ ਥਰੂ ਵੀ, ਡਿਪਲੋਮੈਸੀ ਦੇ ਥਰੂ ਵੀ ਤੇ ਮੀਡੀਆ ਦੇ ਵਿੱਚ ਵੀ ਪੋਲੀਟੀਕਲੀ ਜਿਹੜਾ ਇਹ ਹੈਗਾ ਉਹ ਪਹਿਲੀ ਵਾਰ ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਜਿਹੜਾ ਹੈਗਾ ਉਹ ਡਾਇਰੈਕਟ ਹਰਜੀਤ ਸਿੰਘ ਸੱਜਣ ਤੇ ਅਟੈਕ ਕੀਤਾ ਗਿਆ। ਤਾਂ ਜੋ ਅਸੀਂ ਇਸ ਲਾਈਨ ਨੂੰ ਦੇਖਦੇ ਹਾਂ ਇਹਦੇ ਤੇ ਅਸੀਂ ਆਪਣੀ ਗੱਲ ਕਰੀਏ, ਖਾਸ ਤੌਰ ਤੇ ਜੇ ਪੰਜਾਬ ਦੀ ਪੰਜਾਬੀਆਂ ਦੀ ਗੱਲ ਕਰੀਏ, ਜਿੱਥੇ ਆਮ ਲੋਕਾਂ ਦੇ ਵਿੱਚ ਜਾਂ ਸਿੱਖ ਡਾਇਸਪੋਰਾ ਦੇ ਵਿੱਚ ਇਹਨੂੰ ਸਰਾਹਿਆ ਜਾ ਰਿਹਾ ਹੈ, ਇਹਦੀ ਇੱਕ ਚੰਗਾ ਕਦਮ ਹੈਗਾ ਜੋ ontario ਦੀ ਅਸੈਂਬਲੀ ਨੇ ਕੀਤਾ। ਉਹਦੇ ਤੇ ਜਿਹੜਾ ਅਕਾਲੀਆਂ ਦਾ ਸਟੈਂਡ ਹੈਗਾ, ਮੈਂ ਤੁਹਾਡੇ ਕੋਲੋਂ ਉਸ ਬਾਰੇ ਜਾਣਨਾ ਚਾਹੂੰਗਾ, ਕਿਉਂਕਿ ਅਕਾਲੀਆਂ ਵੱਲੋਂ ਨਰੇਸ਼ ਗੁਜਰਾਲ ਨੇ ਆਪਣਾ ਜਿਹੜੇ ਚੰਦੂ ਮਾਜਰਾ ਜੀ ਹੈਗੇ ਆ ਉਹਨਾਂ ਵੱਲੋਂ ਅਸੈਂਬਲੀ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਜਿਹੜੇ ਬਿਆਨ ਹੈਗੇ ਆ ਇੰਡੀਆ ਵੱਲੋਂ ਉਹ ਵਾਪਸ ਲਏ ਜਾਣੇ ਚਾਹੀਦੇ ਆ, ਜਿਹੜੀ ਕੰਡੈਮਨੇਸ਼ਨ ਹੈ। ਪਰ ਅੱਜ ਦਾ ਜਦੋਂ ਅਸੀਂ ਹਰਸਿਮਰਤ ਕੌਰ ਬਾਦਲ ਦਾ ਬਿਆਨ ਦੇਖਦੇ ਹਾਂ ਤਾਂ ਉਹਨਾਂ ਨੇ ਇਸ ਰੈਜ਼ੋਲੂਸ਼ਨ ਨੂੰ, ਇਸ ਮਤੇ ਨੂੰ ਅਨਅਸੈਪਟੇਬਲ ਕਿਹਾ ਹੈਗਾ। ਕੁਝ ਲੀਡਰ ਕੁਝ ਹੋਰ ਕਹਿੰਦੇ ਆ, ਹਰਸਿਮਰਤ ਕੌਰ ਬਾਦਲ ਕੁਝ ਹੋਰ ਕਹਿੰਦੇ ਆ। ਇਹਦੇ ਤੇ ਤੁਸੀਂ ਅਕਾਲੀਆਂ ਦਾ ਜਿਹੜਾ ਸਟੈਂਡ ਹੈਗਾ ਉਹਨੂੰ ਕਿੱਥੇ ਕੁ ਦੇਖਦੇ ਹੋ? ਦੇਖੋ, ਅਕਾਲੀ ਆਪਣੇ ਆਪ ਦੇ ਵਿੱਚ ਆਜ਼ਾਦ ਨਹੀਂ ਹੈਗੇ।
ਅਕਾਲੀਆਂ ਦੀਆਂ ਜਿਹੜੀਆਂ ਤੰਦਾਂ ਹੈਗੀਆਂ ਉਹ ਜੁੜੀਆਂ ਹੋਈਆਂ RSS ਦੇ ਨਾਲ, ਸੈਂਟਰ ਦੇ ਲੀਡਰਸ਼ਿਪ ਦੇ ਨਾਲ। ਸੈਂਟਰ ਦੀ ਲੀਡਰਸ਼ਿਪ ਦੇ ਜਿਹੜੀ BJP ਦੀ ਲੀਡਰਸ਼ਿਪ ਆ, ਮੋਦੀ ਦੀ ਜਿਹੜੀ ਲੀਡਰਸ਼ਿਪ ਆ, ਉਹਦੇ ਰਹਿਮੋ ਕਰਮ ਦੇ ਉੱਤੇ ਹੀ ਹਰਸਿਮਰਤ ਕੌਰ ਬਾਦਲ ਸੈਂਟਰ ਦੇ ਵਿੱਚ ਛੋਟੀ ਜਿਹੀ ਮਿਨਿਸਟਰੀ ਲੈ ਕੇ ਬੈਠੀ ਹੋਈ ਹੈ ਜੀ। ਉਹ ਕੋਈ ਵੀ ਐਸੀ ਗੱਲ ਨਹੀਂ ਕਰਨਗੇ ਜਿਹਦੇ ਨਾਲ ਸੈਂਟਰ ਦੀ ਜਿਹੜੀ ਪਾਲਿਸੀ ਆ ਉਸ ਦੇ ਖਿਲਾਫ ਕੋਈ ਗੱਲ ਜਾਵੇ। ਇਹ ਤਾਂ ਸਾਰੇ ਦੋਨੇ ਅਮਰਿੰਦਰ ਸਿੰਘ ਔਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦਾ ਪਰਿਵਾਰ ਸਾਰੇ ਹੀ ਸਬਆਰਡੀਨੇਟ ਹੈਗੇ ਆ, ਮੋਦੀ ਦੇ ਚਾਪਲੂਸ ਹੈਗੇ ਆ। ਮੋਦੀ ਦੀ ਜਿਹੜੀ ਸਾਰੀ ਗੱਲ ਆ ਉਸ ਨੂੰ ਸਿਰ ਝੁਕਾਉਣਗੇ ਉਹਦੇ ਅੱਗੇ, ਔਰ ਇਹ ਇਹਨਾਂ ਦੀ ਹਕੀਕਤ ਆ। ਹੁਣ ਦੇਖ ਲਓ ਅਮਰਿੰਦਰ ਸਿੰਘ ਦੀ ਹੋਰ ਗੱਲ ਮੈਂ ਤੁਹਾਨੂੰ ਦੱਸ ਦਿੰਦਾ। ਚੀਫ ਮਿਨਿਸਟਰ ਬਣਨ ਤੋਂ ਬਾਅਦ ਬੁੱਕੇ ਲੈ ਕੇ KPS ਗਿੱਲ ਦੇ ਘਰੇ ਗਿਆ। ਔਰ ਇਹ ਫੋਟੋ ਸਾਰੇ ਅਖਬਾਰਾਂ ਵਿੱਚ ਛਪੀ ਆ ਜਿੱਥੇ KPS ਗਿੱਲ ਨੂੰ ਬੁੱਕੇ ਦੇ ਰਿਹਾ ਬਤੌਰ ਚੀਫ ਮਿਨਿਸਟਰ ਪੰਜਾਬ ਜੀ। KPS ਗਿੱਲ ਕੌਣ? ਸੈਂਕੜੇ ਨਿਰਦੋਸ਼ ਸਿੱਖਾਂ ਦਾ ਪੰਜਾਬ ਦੇ ਵਿੱਚ ਕਾਤਲ KPS ਗਿੱਲ, ਔਰ ਅਮਰਿੰਦਰ ਸਿੰਘ ਬਤੌਰ ਚੀਫ ਮਿਨਿਸਟਰ ਉਸ ਨੂੰ ਬੁੱਕੇ ਲੈ ਕੇ ਜਾ ਰਿਹਾ। ਕਿਸੇ ਸੰਤ ਮਹਾਤਮਾ ਕੋਲ ਬੁੱਕੇ ਲੈ ਕੇ ਨਹੀਂ ਗਿਆ, ਕਿਸੇ ਗੁਰਦੁਆਰੇ ਵਿੱਚ ਬੁੱਕੇ ਲੈ ਕੇ ਨਹੀਂ ਗਿਆ, ਪਰ KPS ਦੇ ਘਰੇ ਬੁੱਕੇ ਲੈ ਕੇ KPS ਨੂੰ ਸਨਮਾਨਿਤ ਕਰਕੇ ਆਇਆ ਅਮਰਿੰਦਰ ਸਿੰਘ, ਚੀਫ ਮਿਨਿਸਟਰ ਆਫ ਪੰਜਾਬ। ਇਹ ਹੈ ਅਮਰਿੰਦਰ ਸਿੰਘ ਦੀ ਹਕੀਕਤ, ਇਹ ਹੈ ਅਮਰਿੰਦਰ ਸਿੰਘ ਦੀ ਅਸਲੀਅਤ। ਇਸੇ ਤਰੀਕੇ ਨਾਲ ਤੁਸੀਂ ਹਰਸਿਮਰਤ ਦਾ ਦੱਸ ਹੀ ਦਿੱਤਾ। ਹਰਸਿਮਰਤ ਚਾਹੇ ਕੋਈ ਚੰਦੂ ਮਾਜਰੇ ਕੋਈ ਮਰਜ਼ੀ ਰੌਲਾ ਪਾਈ ਜਾਣ, ਉਹ ਸਾਰਾ ਸਿਰਫ ਤੇ ਸਿਰਫ ਆਈ ਵਾਸ਼ ਹੈ। ਉਸ ਦੇ ਵਿੱਚ ਕੋਈ ਤੰਤ ਨਹੀਂ। ਸਾਰੇ ਹੀ ਮੋਦੀ ਦੇ ਪੈਰਾਂ ਦੇ ਵਿੱਚ ਰੁਲਣ ਵਾਲੇ ਆ, ਪੈਰਾਂ ਨੂੰ ਚੁੰਮਣ ਵਾਲੇ ਆ, ਉਹਦੇ ਰਹਿਮੋ ਕਰਮ ਤੇ ਟੁਕੜੇ ਭਾਲਦੇ ਆ ਵੀ ਸਾਨੂੰ ਕੋਈ ਟੁਕੜਾ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਮਿਲ ਜਾਵੇ ਜੀ। ਤੋ ਇਸ ਕਰਕੇ ਉਹਨਾਂ ਦੀ ਕਿਸੇ ਗੱਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ। ਅਸੀਂ ਅਮਰਿੰਦਰ ਦਾ ਕਿਰਦਾਰ ਕੁਝ ਦਿਨਾਂ ਵਿੱਚ ਹੀ ਦੇਖ ਲਿਆ ਹੈ। ਤੋ ਇਸੇ ਔਰ ਬੜੀਆ ਨਾਰਾ ਮਾਰਦਾ ਸੀ ਵੀ ਮੈਂ ਵਿਕਰਮ ਮਜੀਠੀਏ ਨੂੰ ਅੰਦਰ ਕਰ ਦੂੰਗਾ। ਜਿੱਦਣ ਦਾ ਚੀਫ ਮਿਨਿਸਟਰ ਬਣਿਆ ਉਹਦਾ ਨਾਂ ਤੱਕ ਆਪਣੀ ਜ਼ੁਬਾਨ ਤੇ ਨਹੀਂ ਲੈ ਕੇ ਆਇਆ ਜੀ। ਇਹ ਸਾਰੀਆਂ ਗੱਲਾਂ ਇਹਨਾਂ ਦੇ ਮਤਲਬ ਕਹਿੰਦੇ ਆ ਨਾ, ਕਹਿਣ ਦੀਆਂ ਹੋਰ ਕਰਨ ਦੀਆਂ ਹੋਰ। ਤੋ ਇਸ ਕਰਕੇ ਇਹਨਾਂ ਦਾ ਇਤਬਾਰ ਕਰਨ ਦੀ ਜ਼ਰੂਰਤ ਨਹੀਂ। ਸਿੱਖਾਂ ਨੂੰ ਚਾਹੀਦਾ ਆਪਣੀ ਇੱਕ ਨਵੀਂ ਪਾਰਟੀ ਪੰਜਾਬ 'ਚ ਬਣਾਉਣ, ਨਵੀਂ ਲੀਡਰਸ਼ਿਪ ਉਭਾਰਨ, ਤਾਂ ਕਿ ਉਹ ਸਿੱਖਾਂ ਦੀ ਗੱਲ ਕਰ ਸਕੇ ਪੰਜਾਬ 'ਚ ਵੀ, ਔਰ ਦੂਸਰੇ ਹਿੰਦੁਸਤਾਨ ਦੇ ਪਾਰਟ ਨੂੰ ਵੀ ਇੱਕ ਮੈਸੇਜ ਦੇ ਸਕੇ, ਦੁਨੀਆ ਨੂੰ ਵੀ ਮੈਸੇਜ ਦੇ ਸਕੇ ਜੀ। ਬਿਲਕੁਲ ਸਾਡੇ ਬੰਦੇ ਨਹੀਂ ਹੈ, ਇਹ ਸਾਡੇ ਦੁਸ਼ਮਣਾਂ ਦੇ ਬੰਦੇ ਆ ਜੀ। ਡਾਕਟਰ ਢਿੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਜਿੱਥੇ ਆਪਣੇ ਵਿਚਾਰ ਸਾਂਝੇ ਕੀਤੇ ਆ ਉੱਥੇ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਡਾਕਟਰ ਢਿੱਲੋਂ। ਦੁਬਾਰਾ ਫਿਰ ਕਿਸੇ ਇਸ਼ੂ ਦੇ ਉੱਪਰ ਤੁਹਾਡੇ ਨਾਲ ਜ਼ਰੂਰ ਜਿਹੜੀ ਹੈਗੀ ਆ ਉਹ ਵਿਚਾਰਾਂ ਦੀ ਸਾਂਝ ਪਾਵਾਂਗੇ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਚੰਡੀਗੜ੍ਹ ਤੋਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜਿਹੜੇ ਕਿ ਇੱਕ ਸਿੱਖ ਹਿਸਟੋਰੀਅਨ, ਸਿੱਖ ਇਤਿਹਾਸਕਾਰ ਹੈਗੇ ਆ। ਇਹਨਾਂ ਦੇ ਵਿਚਾਰਾਂ ਦੇ ਮੁਤਾਬਕ ਜਿੱਥੇ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਈਵਨ ਜਿਹੜਾ ਬਾਦਲ ਪਰਿਵਾਰ ਹੈਗਾ ਜਾਂ ਜੋ ਹੁਣ ਪੋਲਿਟਿਕਸ ਦੇ ਵਿੱਚ ਚੱਲ ਰਿਹਾ ਹਰਜੀਤ ਸਿੰਘ ਸੱਜਣ ਨੂੰ ਲੈ ਕੇ, ਇਹਨਾਂ ਨੂੰ ਸਾਰਿਆਂ ਨੂੰ ਐਂਟਾਈ ਸਿੱਖ ਦੇ ਤੌਰ ਤੇ ਦੇਖਦੇ ਆ ਤੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਜਿਹੜੀ ਧਿਰ ਹੈਗੀ ਆ ਉਹ ਪੰਜਾਬੀਆਂ ਦੀ, ਸਿੱਖਾਂ ਦੀ ਉੱਭਰ ਕੇ ਸਾਹਮਣੇ ਆ ਸਕੇ, ਤਾਂ ਕਿ ਜਿਹੜੇ ਸਿੱਖ ਹੱਕ ਹੈਗੇ ਆ ਉਹਨਾਂ ਨੂੰ ਸਰਵ ਕੀਤਾ ਜਾ ਸਕੇ ਪ੍ਰੋਪਰਲੀ। ਸੋ ਅੱਜ ਦਾ ਜਿੱਥੇ ਸਾਡਾ ਸ਼ੋਅ ਸਮਾਪਤੀ ਦੇ ਵੱਲ ਜਾ ਰਿਹਾ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਅਪੀਲ ਕਰਦਿਆਂ, ਬੇਨਤੀ ਕਰਦਿਆਂ ਕਿ ਸਾਨੂੰ ਸਾਡਾ ਇਹ ਅਦਾਰਾ TV84 ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਸ਼ਨਸ ਦੀ ਲੋੜ ਹੈ। ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ। ਆਪਣੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਪੇਪਾਲ ਦੇ ਥਰੂ ਮੰਥਲੀ ਰੀਕਰਿੰਗ ਡੋਨੇਸ਼ਨਸ ਦੇ ਸਕਦੇ ਹੋ ਸਾਨੂੰ। ਜੇ ਚੈੱਕ ਦੇ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ, ਜਿਹੜਾ ਹੈਗਾ 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ 11101। ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰਦਾ, ਸਾਡੀ ਵੈਬਸਾਈਟ www.tv84.tv ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ।
ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।